Starting in early 1980s, radical separatists spearheaded a bloody campaign to carve out an independent theocratic Sikh state known as Khalistan, land of the pure, in Punjab and other parts of northern India. More than anything else, Khalistan is a project for bringing about the destruction of the Indian state in a welter of communal disturbances. ਹੁਣ ਅਮਰੀਕਨ ਲੈਜਿਸਲੇਚਰਸ ਤਾਂ ਪਾਸ ਕਰ ਰਹੀਆਂ ਨੇ ਕਿ ਕਿਵੇਂ ਨਵੰਬਰ 84 38th ਐਨੀਵਰਸਰੀ ਜੈਨੋਸਾਈਡ ਹੈ, ਪਰ ਇਹ ਕਹਿ ਰਹੇ ਨੇ ਕਿ ਦੇਖੋ ਇਹ ਤਾਂ ਭਾਰਤ ਨੂੰ ਤੋੜਨ ਦੇ ਲਈ ਖਾਲਿਸਤਾਨੀਆਂ ਨੇ ਸਾਰੀ ਵਾਇਲੈਂਸ ਪੰਜਾਬ ਦੇ ਵਿੱਚ ਕੀਤੀ। Horrific violence in Punjab was accompanied by virulent anti-Hindu rhetoric and propaganda that demonized and intimidated the state's minority Hindu community and encouraged and celebrated violence against Hindu civilians. ਜੇ ਜੂਨ 84 ਦਾ ਹਮਲਾ ਕੀਤਾ ਪੰਜਾਬ ਤਾਂ ਕੋਈ ਹਿੰਦੂ ਨਹੀਂ ਸੀ ਬਚਣਾ ਚਾਹੀਦਾ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਕੇ 30,000 ਸਿੱਖ ਪੰਜਾਬ ਤੋਂ ਬਾਹਰ ਭਾਰਤ ਦੇ ਅੱਡ-ਅੱਡ ਸੂਬਿਆਂ 'ਚ ਮਾਰ ਦਿੱਤਾ। ਪੰਜਾਬ ਕਿਸੇ ਹਿੰਦੂ ਦੇ ਝਰੀਟ ਨਹੀਂ ਆਈ, ਕਿਵੇਂ ਬਚ ਗਏ ਪੰਜਾਬ ਦੇ ਹਿੰਦੂ? ਖਾਲਿਸਤਾਨ ਮੂਵਮੈਂਟ has received financial and logistic support from pro-Khalistan separatists based in United States, Canada, United Kingdom, as well as Pakistan's Inter-Service Intelligence Agency, ISI. Viewers, welcome back on program. So viewers, ਗੱਲਬਾਤ ਕਰਾਂਗੇ ਕਿ ਅਮਰੀਕਾ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇੱਕ ਖਾਲਿਸਤਾਨੀ ਵਿਰੋਧੀ ਡਾਕੂਮੈਂਟ ਜਾਰੀ ਕੀਤਾ ਗਿਆ ਹੈ। ਇਸ ਡਾਕੂਮੈਂਟ ਵਿੱਚ ਖਾਲਿਸਤਾਨ ਸੰਬੰਧੀ ਅਤੇ ਡਾਇਸਪੋਰਾ ਸਿੱਖਾਂ ਸੰਬੰਧੀ ਤੱਥਾਂ ਨੂੰ ਤੋੜ ਮਰੋੜ ਕੇ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ ਅਤੇ ਅਖੀਰ ਵਿੱਚ ਅਮਰੀਕਨ ਸਿੱਖਾਂ ਦੇ ਖਿਲਾਫ ਅਮਰੀਕਨ ਗਵਰਨਮੈਂਟ ਨੂੰ ਕਾਰਵਾਈ ਕਰਨ ਲਈ ਰეკਮੈਂਡੇਸ਼ਨ ਵੀ ਕੀਤੀਆਂ ਗਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂ ਸੰਸਥਾਵਾਂ ਵੱਲੋਂ ਹਰ ਪਲੇਟਫਾਰਮ ਤੋਂ ਇੱਕ ਪਾਸੇ ਉਹ ਹਿੰਦੂਤਵਾਦ ਦਾ ਆਪਣਾ ਏਜੰਡਾ ਪ੍ਰਮੋਟ ਕਰਦੇ ਨੇ ਜੀ, ਦੂਸਰੇ ਪਾਸੇ ਉਹ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਔਰ ਖ਼ਾਸ ਤੌਰ 'ਤੇ ਇਸ ਵੇਲੇ ਕਿਉਂਕਿ ਖਾਲਿਸਤਾਨੀ ਸਟਰਗਲ ਨੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ। ਪੰਜਾਬ ਦੇ ਵਿੱਚ ਵੀ ਸਿੱਖ ਨੌਜਵਾਨੀ ਦੇ ਵਿੱਚ ਇੱਕ ਉਮਾ ਹੈ, ਉਤਸ਼ਾਹ ਹੈ। ਜਿੱਥੇ ਉਹ ਗੁਰੂ ਵੱਲ ਮੁੜ ਰਹੇ ਨੇ ਉੱਥੇ ਉਹਨਾਂ ਦੇ ਅੰਦਰ ਕੌਮੀ ਘਰ ਦੀ ਚਿਣਗ ਵੀ ਜਿਹੜੀ ਹੈ ਉਹ ਸੁਲਗਣੀ ਸ਼ੁਰੂ ਹੋਈ ਹੈ। ਔਰ ਬਾਹਰ ਖਾਲਿਸਤਾਨ ਰੈਫਰੈਂਡਮ ਨੇ ਇੱਕ ਐਨਰਜਾਈਜ਼ ਕੀਤਾ ਸਿੱਖ ਯੂਥ ਨੂੰ ਵੀ, ਸਿੱਖ ਸੰਗਤਾਂ ਨੂੰ ਵੀ। ਔਰ UK ਔਰ ਪੈਰਿਸ ਔਰ ਇਟਲੀ ਤੋਂ ਬਾਅਦ ਟੋਰਾਂਟੋ ਦੇ ਵਿੱਚ 2 ਉਸ ਦੇ ਫੇਜ਼ ਸਪਟੈਂਬਰ ਔਰ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਬੜੇ ਕਾਮਯਾਬ ਰਹੇ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਵੀ ਡਿਪਲੋਮੈਟਿਕਲੀ ਕੈਨੇਡਾ ਔਰ ਇੰਡੀਆ ਇਸ ਵੇਲੇ ਇੱਕ ਦੂਸਰੇ ਦੇ ਸਾਹਮਣੇ ਆ ਕੇ ਖਲੋਤੇ ਨੇ। ਮੈਨੂੰ ਨਹੀਂ ਲੱਗਦਾ 75 ਸਾਲਾਂ ਦੇ ਭਾਰਤ ਦੇ ਇਤਿਹਾਸ 'ਚ ਕਦੇ ਵੀ ਇੰਨਾ ਡਿਪਲੋਮੈਟਿਕ ਬ੍ਰੇਕਡਾਊਨ ਹੋਇਆ ਹੋਏ ਰਿਲੇਸ਼ਨਸ ਦਾ। ਇਹਦੇ ਬਾਵਜੂਦ ਜਦੋਂ ਈਵਨ ਕੈਨੇਡੀਅਨ ਏਜੰਸੀਆਂ ਨੂੰ ਲੱਗ ਵੀ ਗਿਆ ਸੀ ਪਤਾ ਕਿ ਬਈ ਇਹ ਏਅਰ ਇੰਡੀਆ ਦਾ ਡਿਜ਼ਾਸਟਰ ਇੰਡੀਅਨ ਰਾ ਨੇ ਮਾਸਟਰਮਾਈਂਡ ਕੀਤਾ ਹੈ। ਉਹਨਾਂ ਨੇ 2 ਉਹਨਾਂ ਦੇ ਪ੍ਰੋਮੀਨੈਂਟ, ਉਹਨਾਂ 'ਚ ਕਾਲੂਵਾਲੀਆ ਔਰ ਇੱਕ ਪਤਾ ਨਹੀਂ ਕਿਹੜਾ ਕੁਮਾਰ ਸੀ, ਉਹਨਾਂ ਨੂੰ ਕੁਆਇਟਲੀ ਪਰਸੋਨਾ ਨੌਨ ਗ੍ਰੇਟਾ ਡਿਕਲੇਅਰ ਕਰਕੇ ਕੈਨੇਡਾ 'ਚੋਂ ਕੱਢ ਦਿੱਤਾ ਸੀ। ਲੇਕਿਨ ਕਦੇ ਵੀ ਪਬਲਿਕਲੀ ਜਿਹੜਾ ਕੋਈ ਇੰਡੀਆ ਨੂੰ ਦੋਸ਼ ਨਹੀਂ ਸੀ ਦਿੱਤਾ ਔਰ ਅੱਜ ਤੱਕ ਵੀ ਨਹੀਂ ਉਸ ਮੁੱਦੇ ਦੇ ਉੱਤੇ ਦਿੱਤਾ। ਲੇਕਿਨ ਇਸ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਅਸੀਂ ਰਿਪੀਟਡਲੀ ਇਨਸਾਈਡ ਪ੍ਰੋਟੈਸਟ ਵੀ ਦੇਖੇ, ਡਿਮਾਰਸ਼ੇ ਵੀ ਦੇਖੇ, ਐਡਵਾਈਜ਼ਰੀਜ਼ ਵੀ ਦੇਖੀਆਂ ਦੋਨਾਂ ਵੱਲੋਂ। ਇੰਡੀਆ ਨੇ ਆਪਣੀ ਐਡਵਾਈਜ਼ਰੀ ਦਿੱਤੀ, ਉਹਨਾਂ ਨੇ ਕਾਊਂਟਰ ਐਡਵਾਈਜ਼ਰੀ ਦਿੱਤੀ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਖਾਸ ਤੌਰ 'ਤੇ ਜੇ ਅਸੀਂ ਪਬਲਿਕ ਉਸ ਦਾ ਦਈਏ ਕ੍ਰਾਈਟੇਰੀਆ ਤੇ ਇਸ ਮਹੀਨੇ 2022 ਦੇ ਵਿੱਚ ਖਾਸ ਤੌਰ 'ਤੇ ਖਾਲਸਾ ਸਾਜਨਾ ਦਿਵਸ ਵਾਲੇ ਮਹੀਨੇ 'ਚ ਅਪ੍ਰੈਲ 'ਚ ਜਿੰਨੇ ਨਗਰ ਕੀਰਤਨ ਨਿਊਯਾਰਕ ਤੋਂ ਲੈ ਕੇ ਔਰ ਇੱਕ ਤੋਂ ਦੂਸਰੇ ਕਾਰਨਰ ਸੀਐਟਲ ਤੱਕ ਹੋਏ, ਸਾਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਰਿਹਾ। ਔਰ ਨਵੰਬਰ ਦੇ ਪਹਿਲੇ ਹਫ਼ਤੇ 6 ਨਵੰਬਰ ਨੂੰ ਯੂਬਾ ਸਿਟੀ 'ਚ 1.5 ਲੱਖ ਤੋਂ ਜ਼ਿਆਦਾ ਸਿੱਖਾਂ ਦੇ ਇਕੱਠ ਨੇ ਕਿਵੇਂ ਖਾਲਿਸਤਾਨ ਦੇ ਹੱਕ ਦੇ ਵਿੱਚ ਇਹੀ ਨਹੀਂ ਕਿ ਵੀ ਨਾਅਰੇ ਮਾਰੇ, ਉਹ ਸਾਰਾ ਜੋ ਵੀ ਦੇਖ ਸਕਦਾ ਹੈ ਉਸ ਦੀ ਪਿਕਚਰ ਆਪਣੇ ਆਪ 'ਚ ਸਬੂਤ ਨੇ। ਹਾਲਾਂਕਿ ਉਹਦੇ 'ਚ ਇਹ ਇੰਡੀਅਨ ਸਿਸਟਮ ਦੀ ਸਕਸੈਸ ਜ਼ਰੂਰ ਕਿਹਾ ਜਾ ਸਕਦਾ ਕਿ ਉਹਨਾਂ ਨੇ ਇਸ ਇਵੈਂਟ ਤੋਂ 3-4
ਦਿਨ ਪਹਿਲਾਂ ਜਿਸ ਅੰਦਾਜ਼ ਘੁਸਪੈਠ ਕੀਤੀ ਉੱਥੋਂ ਦੇ ਪ੍ਰਬੰਧਕੀ ਨਿਜ਼ਾਮ ਦੇ ਵਿੱਚ, ਔਰ ਉਹ ਕੀ ਬਲੈਕਮੇਲਿੰਗ ਹੈ ਉਹ ਜਿਹੜਾ ਆਪਣੇ ਆਪ ਦੇ ਵਿੱਚ ਦੱਸਦਾ ਕਿ ਭਾਈ ਜੇ ਸੱਚਮੁੱਚ ਹੀ ਇੰਡੀਆ ਨੂੰ ਲੱਗਦਾ ਉਹਦਾ ਫਿਰ ਤਾਂ ਆ ਕੇ ਜਾਂਦੇ ਨਾ ਸੰਗਤ ਦੇ ਵਿੱਚ, ਫਿਰ ਉਹਨਾਂ ਨੂੰ ਸੰਗਤ ਦੱਸਦੀ ਕਿ ਵੀ ਉਹ ਕੀ ਕਰਦੇ ਨੇ। ਚੋਰਾਂ ਵਾਂਗ ਤੁਸੀਂ ਹਨੇਰੇ ਸਵੇਰੇ ਪ੍ਰਬੰਧਕਾਂ ਦੇ ਨਾਲ ਇੱਟੀ ਸਿੱਟੀ ਰਲਾ ਕੇ ਜਿਹਨਾਂ ਦਾ ਕੋਈ ਆਪਣਾ ਕ੍ਰਿਮੀਨਲ ਪਿਛੋਕੜ ਹੋਣਾ, ਜਿਸ ਤੋਂ ਡਰਦੇ ਆ ਕੋਈ ਨਾ ਕੋਈ ਜਿਹੜਾ ਹੈ ਉਹ ਬਲੈਕਮੇਲ ਚੱਲ ਰਿਹਾ ਹੋਣਾ। ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਚਾਰ ਚੁਫੇਰੇ ਇੱਕ ਫਿਜ਼ਾ ਹੈ, ਪਰ ਇਹ ਆਪਣੇ ਕੰਮ ਲੱਗੇ ਹੋਏ ਨੇ। ਕੈਨੇਡਾ 'ਚ ਵੀ ਇਹਨਾਂ ਨੇ ਜਿਹੜਾ, ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਜਦੋਂ ਪਿਛਲਾ, ਉੱਥੋਂ ਹੀ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਭਾਈ ਜਿਹੜੀ ਚੜ੍ਹਦੀ ਕਲਾ ਹੈ ਇਸ ਵੇਲੇ ਖਾਲਸਾਈ ਬੋਲਬਾਲੇ ਨੇ ਚਾਰ ਚੁਫੇਰੇ। ਆਸਟ੍ਰੇਲੀਆ 'ਚ ਵੀ ਅਸੀਂ ਉਹਨਾਂ ਦੇ ਕਾਮਯਾਬ ਸਮਾਗਮ ਵੀ, ਔਰ ਕਿਵੇਂ ਉਹਨੂੰ ਪ੍ਰੀਐਂਪਟ ਕਰਨ ਦੇ ਲਈ ਗੁਰਦੁਆਰੇ ਪ੍ਰਬੰਧਕਾਂ ਰਾਹੀਂ ਸ਼ਰਾਰਤ ਕਰਵਾਉਣ ਦੀ ਲਾਈਨ ਵੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਹੈ ਉਹ ਖਾਲਸੇ ਦੀ ਗੱਲ ਅੱਗੇ ਤੁਰ ਰਹੀ ਹੈ ਖਾਲਿਸਤਾਨ ਦੀ। ਹੁਣ ਇਹ ਆਪਣੇ ਅਲੱਗ-ਅਲੱਗ ਪਲੇਟਫਾਰਮਸ ਰਾਹੀਂ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਯੂਨੀਵਰਸਿਟੀਆਂ 'ਚ ਔਰ ਦੂਸਰੇ ਤੀਸਰੇ ਵੀ ਆਪਣੀ ਇਹ ਸ਼ਰਾਰਤ ਕਰਦੇ ਨੇ, ਔਰ ਉਸ ਦੇ ਨਾਲ ਇਹਨਾਂ ਦੇ ਜਿਹੜੇ ਇੱਥੇ ਇਹਨਾਂ ਨੇ ਥਿੰਕ ਟੈਂਕ ਬਣਾਏ ਨੇ ਆਪਣੇ, ਔਰ ਉਹਦੇ 'ਚ ਜਿਹੜੀਆਂ ਆਰਗੇਨਾਈਜੇਸ਼ਨਸ ਖਾਸ ਤੌਰ 'ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕਾਫੀ ਦੇਰ ਤੋਂ ਐਕਟਿਵ ਹੈ। ਇਸੇ ਤਰ੍ਹਾਂ ਹਿੰਦੂ ਸਵੈਮ ਸੇਵਕ ਸੰਘ ਵੀ ਹੈ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਕਿਉਂਕਿ RSS ਆਲਰੇਡੀ ਉਸ ਨਾਜ਼ੀ ਕੈਟਾਗਰੀ ਵਾਲੀਆਂ ਜਥੇਬੰਦੀਆਂ ਚਾਹੁੰਦੀ ਹੈ ਇੰਟਰਨੈਸ਼ਨਲ, ਜਿਵੇਂ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਜਿਹਨਾਂ 'ਚ ਰਟਗਰ ਯੂਨੀਵਰਸਿਟੀ ਦੀ ਪ੍ਰੋਫੈਸਰ ਵੀ ਪੋਲੀਟੀਕਲ ਡਿਪਾਰਟਮੈਂਟ ਦੀ, ਉਹਨਾਂ ਨੇ ਆਪਣੀਆਂ ਰਿਪੋਰਟਸ ਦੱਸਿਆ ਕਿ ਵੀ ਇਹ ਤਾਂ ਬਿਲਕੁਲ ਨਾਜ਼ੀ ਤਰਜ਼ ਦੀ ਫਾਸ਼ਿਸਟ ਆਰਗੇਨਾਈਜੇਸ਼ਨ ਹੈ। ਸੋ ਇਹਨਾਂ ਨੇ ਆਪਣਾ ਨੈਟਵਰਕ, ਆਪਣੀਆਂ ਅੱਡ-ਅੱਡ ਆਰਗੇਨਾਈਜੇਸ਼ਨਸ ਬਣਾਈਆਂ ਨੇ, ਔਰ ਆਪਣੇ ਵੈਬਸਾਈਟ ਵੀ, ਜਿਨ੍ਹਾਂ ਦੇ ਉੱਤੇ ਕਈ ਵਾਰੀ ਤੁਹਾਨੂੰ ਕੋਈ ਬਹੁਤੀ ਇਨਫੋਰਮੇਸ਼ਨ ਵੀ ਨਹੀਂ ਹੋਏਗੀ, ਪਰ ਬਲੌਗ ਰੂਪ 'ਚ ਜਾਂ ਆਰਟੀਕਲ ਰੂਪ 'ਚ ਕੁਛ ਨਾ ਕੁਛ ਪੋਸਟ ਕੀਤਾ ਹੁੰਦਾ ਹੈ, ਜਿਹਦੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇਹਨਾਂ ਨੇ ਆਪਣੇ ਸਕਾਲਰ ਇਸ ਕੰਮ ਤੇ ਲਾਏ ਹੋਏ ਨੇ। ਔਰ ਇੱਥੋਂ ਵਾਲਿਆਂ ਨੂੰ ਵੀ, ਜਿਵੇਂ ਹਡਸਨ ਇੰਸਟੀਚਿਊਟ ਦੀ ਰਿਪੋਰਟ ਜਿਹੜੀ ਅਸੀਂ ਦੇਖੀ, ਔਰ ਠੀਕ ਮੋਦੀ ਦੇ ਸਤੰਬਰ ਮਹੀਨੇ 'ਚ UN ਜਨਰਲ ਅਸੈਂਬਲੀ 'ਚ ਇੰਡੀਅਨ ਰਿਪਰੈਜ਼ੈਂਟੇਟਿਵ ਦੇ ਆਉਣ ਤੋਂ ਪਹਿਲਾਂ ਉਹ ਰਿਪੋਰਟ ਕੀਤੀ ਗਈ, ਜਿਹਦੇ 'ਚ ਸਾਰੀਆਂ ਸਿੱਖ ਕੰਮ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ISI ਨਾਲ ਜੋੜਿਆ ਗਿਆ। ਔਰ ਭੈਣ ਜੀ ਵਿਨੀ ਕੌਰ ਨੇ ਸਾਡੇ ਨੋਟਿਸ 'ਚ ਇੱਕ ਆਰਟੀਕਲ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਵੈਬਸਾਈਟ ਤੇ ਹੈ, ਲੈਂਡ ਆਫ ਦਾ ਪਿਓਰ ਦਾ ਖਾਲਿਸਤਾਨ ਮੂਵਮੈਂਟ ਇਨ ਇੰਡੀਆ, ਇਹ ਲੰਬਾ ਚੌੜਾ ਆਰਟੀਕਲ ਹੈ। ਹੁਣ ਇਸ ਨੂੰ ਜੇ ਤੁਸੀਂ ਦੇਖੋ ਕਿ ਵੀ ਉਹ ਇਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਹੁੰਦੀ ਹੈ ਜਿਵੇਂ ਕਿ ਉਹ ਬਿਲਕੁਲ ਇੱਕ ਨਿਰਪੱਖ ਤਰੀਕੇ ਦੇ ਨਾਲ ਕਿਸੇ ਕੋਈ ਕੇਸ ਸਟੱਡੀ ਕਰ ਰਹੇ ਨੇ, ਲੇਕਿਨ ਸਾਡੀ ਜਿਹੜੀ ਅੱਖ ਹੈ ਉਹ ਤਾਂ ਸਮਝਦੀ ਹੈ, ਕੋਈ ਵੀ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਦੇਖਦਾ ਹੈ ਕਿ ਭਾਈ ਇਹਨਾਂ ਦੀ ਜਿਹੜੀ ਬਿਗਨਿੰਗ ਦੇ ਵਿੱਚ ਹੀ ਤੁਹਾਨੂੰ ਜਦੋਂ ਇੱਕ ਪਾਸੇ ਤਾਂ ਲੈਂਡ ਆਫ ਦਾ ਪਿਓਰ ਕਹਿ ਕੇ ਦਾ ਖਾਲਿਸਤਾਨ ਮੂਵਮੈਂਟ ਇਨ ਇੰਡੀਆ, ਫਿਰ ਜਿਹੜਾ ਹੈ ਉਹ ਮਿਸਟਰ ਕੌਨਰ ਕਰੂਜ਼ ਓਬਰਾਇਨ ਕੋਈ 1988 'ਚ ਹੋਇਆ, ਉਹਦੀ ਕਿਤਾਬ ਹੈ ਕੋਈ ਹੋਲੀ ਵਾਰ ਅਗੇਂਸਟ ਇੰਡੀਆ, ਉਸ ਚੋਂ ਕੋਈ ਕੋਟ ਕੱਢੀ ਹੋਈ ਹੈ, ਮੋਰ ਦੈਨ ਐਨੀਥਿੰਗ ਐਲਸ ਖਾਲਿਸਤਾਨ ਇਜ਼ ਏ ਪ੍ਰੋਜੈਕਟ ਫॉर bringing about the destruction of the Indian state in a welter of communal disturbances। ਹੁਣ ਅਮਰੀਕਨ ਲੈਜਿਸਲੇਚਰਸ ਤਾਂ ਪਾਸ ਕਰ ਰਹੀਆਂ ਨੇ ਕਿ ਕਿਵੇਂ ਨਵੰਬਰ 84 38th ਐਨੀਵਰਸਰੀ ਜੈਨੋਸਾਈਡ ਹੈ, ਪਰ ਇਹ ਕਹਿ ਰਹੇ ਨੇ ਕਿ ਦੇਖੋ ਇਹ ਤਾਂ ਭਾਰਤ ਨੂੰ ਤੋੜਨ ਦੇ ਲਈ ਖਾਲਿਸਤਾਨੀਆਂ ਨੇ ਸਾਰੀ ਵਾਇਲੈਂਸ ਪੰਜਾਬ ਦੇ ਵਿੱਚ ਕੀਤੀ, ਕਮਿਊਨਲ ਕੀਤੀ, ਫਲਾਣਾ ਲੰਬਾ ਚੌੜਾ ਜਿਹੜਾ ਉਹ 1980s ਤੋਂ ਸ਼ੁਰੂ ਕਰ ਰਿਹਾ ਹੈ। Starting in early 1980s, radical separatists spearheaded a bloody campaign to carve out an independent theocratic Sikh state known as Khalistan, land of the pure, in Punjab and other parts of northern India। ਪਹਿਲੀ ਗੱਲ ਤਾਂ ਨਾ ਹੀ ਖਾਲਿਸਤਾਨ ਦੀ ਮੂਵਮੈਂਟ ਜੂਨ 84 ਤੱਕ ਤਾਂ ਉਹਦਾ ਨਾਮ ਨਿਸ਼ਾਨ ਹੀ ਨਹੀਂ ਸੀ, ਕਿਉਂਕਿ ਮੰਗ ਹੀ ਜੂਨ 84 ਦੇ ਹਮਲੇ ਤੋਂ ਬਾਅਦ ਹੋਈ, ਔਰ ਬਾਕੀ ਇੰਡੀਆ ਦੀਆਂ ਸਟੇਟਾਂ 'ਚ ਕਿਹੜੀ ਖਾਲਿਸਤਾਨ ਦੀ ਮੂਵਮੈਂਟ ਚੱਲੀ ਜੇ। ਪਰ ਜੇ ਤੁਸੀਂ ਝੂਠ ਹੀ ਬੋਲਣਾ ਔਰ ਫਿਰ ਇਹ ਪੂਰਾ ਉਹਨੂੰ ਅੰਗਰੇਜ਼ਾਂ ਨੂੰ ਵਿੱਚ ਫਿਰ ਘੜੀਸਿਆ ਕਿ ਜੀ ਇਹ ਜਦੋਂ ਅੰਗਰੇਜ਼ ਆਏ ਉਹਨਾਂ ਨੇ ਸਿੱਖਾਂ ਔਰ ਹਿੰਦੂਆਂ ਦੇ ਵਿੱਚ ਵਖਰੇਵਾਂ ਪਾ ਦਿੱਤਾ, ਔਰ ਉਹਨਾਂ ਨੇ ਸਿੱਖਾਂ ਨੂੰ ਵੱਡੀ ਗਿਣਤੀ ਦੇ ਵਿੱਚ ਫੌਜ 'ਚ ਭਰਤੀ ਕਰ ਲਿਆ, ਔਰ ਉਸ ਫੌਜ ਨੂੰ ਉਹਨਾਂ ਨੇ ਫਿਰ ਜਿਹੜੀ 1857 ਦੀ ਹਿੰਦੂ ਰਾਜਿਆਂ ਦੀ ਬਗਾਵਤ ਸੀ ਉਸ ਨੂੰ ਦਬਾਉਣ ਦੇ ਲਈ ਜਿਹੜਾ ਸਿੱਖ ਫੌਜ ਨੂੰ ਵਰਤਿਆ। ਹੁਣ ਪਹਿਲੀ ਗੱਲ ਤੇ 1857 ਹਿੰਦੂ ਰਾਜਿਆਂ ਦੀ ਬਗਾਵਤ ਨਹੀਂ ਸੀ, ਉਹਦੇ 'ਚ ਸਭ ਤੋਂ ਅੱਗੇ ਮੁਸਲਮਾਨ
फौजी भी और बहादुर शाह जफर मुगलिया सल्तनत का अखीरला चश्मो चिराग उन्होंने बादशाह लानिया होया सी, दिल्ली एंटर करने वाले भी और दूसरा भी हिंदू फौजी जरूर सी, लेकिन उस वेले दे जिहड़े 500 तो ज़्यादा नवाब और दूजे तीजे ने, वो तो इंडियन स्टेट ये हिंदू मुस्लिम जां सिख हिंदू लड़ाई किवें, पर शुरू इत्थों करो जी, अदरवाइज तो सिखां नूं कोई फौज लैंदा नहीं सी। अंग्रेज़ां ने हिंदुआं दे राजिਆਂ ਨੂੰ ਦੀ बगावत ਨੂੰ दबाण ਦੇ ਲਈ लिया, इत्थों फिर वो शुरू करके उन्हें फिर वो पेतले जे ढंग नाल कि जी पंजाबी लैंगवेज का शुरू होया और चंडीगढ़ पंजाबी पानी और ये वो सिखां दियां ग्रीवेंसिस सी, और उन्होंने कहा जी फिर इन्हां खालिस्तानियों ने वायलेंस अगेंस्ट हिंदू एंड सिख सिविलियन, वो पूरे 2-3 पैराग्राफ और उहदे नाल डेटा दे के जी इन्हें हिंदू उत्थे मारे इन्हें उत्थे मारे, फिर एंटाई हिंदू प्रोपेगेंडा। हुण एक पासे तो 80 तो 84 तक सिखां दे खिलाफ एक पूरी नफरती मुहिम जिहड़ी है बनाई गई, पर इहदे चो ये कह रहा है कि हॉरिफिक वायलेंस इन पंजाब वाज accompanied by virulent anti-Hindu rhetoric and propaganda that demonized and intimidated the state's minority Hindu community and encouraged and celebrated violence against Hindu civilians। उन्होंने बिल्कुल बना दो। हालांकि हकीकत यह है कि जे जून 84 का हमला किया पंजाब तो कोई हिंदू नहीं सी बचना चाहिए। नवंबर 84 की सिख नस्लकुशी करके 30,000 सिख पंजाब तो बाहर भारत के अड अड सूबे च मार दिता है। पंजाब किसी हिंदू के झरीट नहीं आई, किवें बच गए पंजाब के हिंदू? जे सिख हिंदू लड़ाई सिखां ने बनानी होंदी, पर इन्होंने अपना कि फिर इस सारे नूं ऑपरेशन ब्लू स्टार नूं भी उन्हें जस्टिफाई किया कि जी ये जिहड़ा है टू फ्लश आउट पिंडां वाले एंड मिलीटेंट्स होल्ड अप इन गोल्डन टैंपल, और उसनूं फिर उन्हें एकेडैमिक स्टडी ऑफ खालिस्तान इंसरजेंसी नाल जोड़ के पिंडां वाले एस्टैबलिश द सेंटर ऑफ हिज टैरर कैंपेन इन हरमंदर साहिब, ये वो जो इन्हां दा झूठा प्रोपेगेंडा है। फिर वो आ जाता है जी इंटरनेशनल सपोर्ट फॉर खालिस्तान, कि खालिस्तान को कौन सपोर्ट कर रहा है। उदों भी और अज भी खालिस्तान मूवमेंट हैज़ रिसीव्ड फाइनेंशियल एंड लॉजिस्टिक सपोर्ट फ्रॉम प्रो खालिस्तान सेपरेट्स बेस्ड इन यूनाइटेड स्टेट्स, कैनेडा, यूनाइटेड किंगडम एज वेल एज पाकिस्तान इंटर सर्विस इंटैलीजेंस एजेंसी ISI। उहदे बिना तो कहानी पूरी हो ही नहीं सकती। और उस सारे नूं फिर उन्होंने ये कहा जी कि भी ये जिहड़ी ISI जिहड़ा नैटवर्क है उन्होंने रिफ्यूज दिंदे ने, ट्रेनिंग आर्म्स, फंडिंग टू खालिस्तानी टेररिस्ट ऑर्गेनाइजेशन एंड कोऑर्डिनेटेड देयर एक्टिविटीज़ विद इस्लामिस्ट टेररिस्ट ऑर्गेनाइजेशन सच एज लश्कर-ए-तोयबा एंड हिजबुल मुजाहिदीन as well as organized crime operators in drugs and weapons, drug smuggling भी सब खालिस्तानी कर रहे हैं, और लश्कर-ए-तोयबा और हिजबुल मुजाहिदीन दे नाल भी जुड़े हुए ने। और फिर इवन किसी क्रिस्टीन फेयर नूं कोट किया है कि भाई द इन्वॉल्वमेंट ऑफ द डायस्पोरा वाज एन इंपॉर्टेंट डायमेंशन ऑफ सिख इंसर्जेंसी, फाइनेंशियल सपोर्ट सिख्स इन कैनेडा, UK, यूनाइटेड स्टेट्स प्लेड इंपॉर्टेंट रोल in arranging the cadres to travel to Pakistan where they received finance। बाहरले सिखां नूं पाकिस्तान नाल जोड़ दिओ। और मैं ये देख रहा भी उन्होंने अगों ये कहा जी प्रो खालिस्तान एक्टिविस्ट दियां एक्टिविटीज़ नूं US दे विच FBI, DEA, यूनाइटेड स्टेट्स कस्टम सर्विस वो सब प्रोब कर रहे हैं, और दस दिओ जी उस प्रोबिंग चो की कढ़े। पर जिहड़ी एंड दे विच उन्हें कह के फिर रिकमेंडेशनस कीती है कि हुण अमरीका की करे। हिंदू अमेरिकन फाउंडेशन अर्जिज द US गवर्नमेंट, ये US गवर्नमेंट उन्होंने क्या, नंबर 1 कंटिन्यू इन्वेस्टिगेटिंग एंड प्रोसिक्यूटिंग रेडिकल खालिस्तान सपोर्टर्स इन द US हु प्रोवाइड फाइनेंशियल एंड मटीरियल सपोर्ट टू खालिस्तान टेरर ग्रुप्स ऑपरेटिंग इन इंडिया, कि जिहड़े दहशतगर्द ग्रुप खालिस्तान दे पंजाब च ऑपरेट कर रहे हैं, जिहड़े अमरीका दे विच रहण वाले सिख उन्हां दी मदद करदे ने, उन्हां दी पूरी इन्वेस्टिगेशन करो, उन्हां ते मुकदमे चलाओ, उन्हां रेडिकल खालिस्तान सपोर्टर्स नूं जेलां दे पिछे डको। नंबर 2 वर्क विद सोशल मीडिया प्लेटफॉर्म्स एंड वेब प्रोवाइडर्स टू मॉनिटर एंड शट डाउन द साइट्स ऑफ US बेस्ड ग्रुप्स and individuals with ties to Khalistan terror groups and those who advocate violence and furtherance of Khalistan or make threats against US residents or visiting Indian officials। वो कहते हैं जी कि जिन्ने अमरीका दे विच सोशल मीडिया प्लेटफॉर्म ने सिखां दे जां जिहड़े वैब
ਪ੍ਰੋਵਾਈਡਰ ਨੇ ਉਹਨਾਂ ਨੂੰ ਮੋਨੀਟਰ ਕਰੋ, ਉਹਨੂੰ ਬੰਦ ਕਰ ਦਿਓ, ਬਿਲਕੁਲ ਉਹਨੂੰ ਸ਼ਟ ਡਾਊਨ ਕਰ ਦਿਓ, ਜਿਨ੍ਹਾਂ ਦੀਆਂ ਵੀ ਖਾਲਿਸਤਾਨ ਦੇ ਨਾਲ ਕੋਈ ਤਾਰਾਂ ਜੁੜੀਆਂ ਹੋਈਆਂ ਨੇ ਔਰ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਲਈ ਵਾਇਲੈਂਸ ਨੂੰ ਪ੍ਰਮੋਟ ਕਰਦੇ ਨੇ ਔਰ ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕਨ ਰੈਜ਼ੀਡੈਂਟਸ ਨੂੰ ਜਾਂ ਜਿਹੜੇ ਇੰਡੀਅਨ ਆਫੀਸ਼ੀਅਲ ਇੱਥੇ ਆਉਂਦੇ ਨੇ ਉਹਨਾਂ ਨੂੰ ਥ੍ਰੈਟ ਕਰਦੇ ਨੇ। ਹੁਣ ਇਹਦਾ ਮਤਲਬ ਹੈ ਜਿਹੜੇ ਇੱਥੇ ਪ੍ਰੋਟੈਸਟ ਜਾਂ ਕਰਨਾ ਉਹਨਾਂ ਲਈ ਥ੍ਰੈਟ ਹੀ ਹੈ। ਉਹਨਾਂ ਨੂੰ ਵੀ ਸਭ ਨੂੰ ਚੁੱਕ ਕੇ ਅੰਦਰ ਵਾੜੋ, ਅੰਦਰ ਡੱਕੋ ਔਰ ਜਿਹੜਾ ਹੈ ਉਹਨਾਂ ਦਾ ਸਭ ਵੈਬ ਬੰਦ ਕਰੋ। ਨੈਕਸਟ ਇਹ ਫਨੀ ਹੈ, pressure the government of Islamic Republic of Pakistan to end its support of Khalistan terror groups and US-based pro-Khalistan lobbying organization। ਅਮਰੀਕਨ ਸਰਕਾਰ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਕਹੋ ਕਿ ਜਿਹੜੇ ਅਮਰੀਕਾ 'ਚ ਬੈਠ ਕੇ ਲੌਬੀ ਕਰ ਰਹੇ ਨੇ ਖਾਲਿਸਤਾਨ ਦੇ ਲਈ ਉਹਨਾਂ ਨੂੰ ਉਹਨਾਂ ਦਾ ਕੰਮ ਬੰਦ ਕਰਾਓ। ਪ੍ਰੈਸ਼ਰ ਦਾ ਗਵਰਨਮੈਂਟ ਆਫ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ to end its support of Khalistan terror group ਕਿ ਉੱਥੇ ਖਾਲਿਸਤਾਨੀ ਦਹਿਸ਼ਤ ਗਰੁੱਪਾਂ ਦੀ ਮਦਦ ਬੰਦ ਕਰੋ and US based pro Khalistan lobbying organization। ਇਹ ਤਾਂ ਹੁਣ ਬਹੁਤ ਵੱਡੀ ਗੱਲ ਹੈ। ਅਮਰੀਕਾ ਦੀ ਸਰਕਾਰ ਜ਼ਰੂਰ ਹੋਰ ਕਿਸੇ ਦੀ ਗੱਲ ਮੰਨੇ ਨਾ ਮੰਨੇ, ਇਹਨਾਂ ਦੀ ਹਿੰਦੂ ਫਾਊਂਡੇਸ਼ਨ ਦੀ ਜ਼ਰੂਰ ਮੰਨੇ ਔਰ ਮੈਂ ਸਮਝਦਾ ਵੀ ਇਹ ਤਾਂ ਵਿਚਾਰੇ ਪਤਾ ਨਹੀਂ ਹੁਣ ਇਹ ਆਰਟੀਕਲ ਲਿਖਾਣ 'ਚ ਕਿੰਨਿਆਂ ਦੇ ਘਰ ਰੋਟੀ ਪੱਕੀ ਹੈ ਕਿਉਂਕਿ ਉਹਨਾਂ ਦੀ ਰੋਟੀ ਰੋਜ਼ੀ ਹੈ ਬ੍ਰੈਡ ਬਟਰ, ਪਰ ਉਹ ਕੰਮ ਬੜੀ ਮਿਹਨਤ ਨਾਲ ਕਰ ਰਹੇ ਨੇ। ਬਹੁਤ ਵਾਰ ਇਹਨਾਂ ਦੀ ਮਿਹਨਤ ਦੀ ਦਾਤ ਦੇਣੀ ਬਣਦੀ ਹੈ। ਹਾਲਾਂਕਿ ਸ਼ਾਇਦ ਇਹ ਜਿਨ੍ਹਾਂ ਤੱਕ ਕਰਾਊਡ ਨੂੰ ਦੱਸ ਰਹੇ ਨੇ ਵੀ ਅਸੀਂ ਕੰਮ ਕਰ ਰਹੇ, ਉਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਅਮਰੀਕਨ ਸਿਸਟਮ ਕਿਵੇਂ ਕੰਮ ਕਰਦਾ ਹੈ। ਕੈਨੇਡਾ ਨਾਲ ਵੀ ਗੁੱਸੋ ਗੁੱਸੀ ਹੋਈ ਗਏ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਕੈਨੇਡਾ 'ਚ ਉਹਨਾਂ ਦਾ ਚਾਰਟਰ ਆਫ ਰਾਈਟਸ ਹੱਕ ਦਿੰਦਾ ਜੇ ਉਹ ਆਪ ਖੁਦ ਆਪਣਾ ਮੁਲਕ ਤੁੜਵਾਉਣ ਦੇ ਲਈ ਜਿਹੜਾ ਉਹ ਰੈਫਰੈਂਡਮ ਕਰਵਾ ਸਕਦੇ ਨੇ। ਜਿਵੇਂ ਕੁਇਬੈਕ ਦੇ ਵਿੱਚ 2 ਵਾਰ ਉਹਨਾਂ ਨੇ ਕਰਾਇਆ 1980 1995। ਉਹ ਕਿਸੇ ਹੋਰ ਨੂੰ ਕਿਵੇਂ ਰੋਕ ਸਕਦੇ ਨੇ ਕਿ ਜੇ ਤੁਸੀਂ ਪੀਸਫੁਲੀ ਕੀ ਫੈਸਲਾ ਕਰਨਾ ਹੈ, ਜਾਣਾ ਕਿ ਨਹੀਂ ਜਾਣਾ? ਕਿਉਂਕਿ ਕੈਨੇਡੀਅਨ ਸ਼ਹਿਰੀਆਂ ਲਈ ਕੈਨੇਡੀਅਨ ਝੰਡਾ ਹੈ, ਉਹਨਾਂ ਲਈ ਤਿਰੰਗਾ ਝੰਡਾ ਜਾਂ ਸਾਡਾ ਖਾਲਿਸਤਾਨੀ ਝੰਡਾ ਉਹ ਇੱਕੋ ਹੀ ਬਰਾਬਰ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਤਿਰੰਗੇ ਲੈ ਕੇ ਜਲੂਸ ਕੱਢੋ ਜਾਂ ਖਾਲਿਸਤਾਨੀ ਝੰਡੇ ਲੈ ਕੇ। ਇਹਨਾਂ ਨੂੰ ਉਹ ਵੀ ਤਕਲੀਫ ਹੁੰਦੀ ਜੀ ਬੰਦ ਕਰਾਓ ਜੀ, ਇਹ ਰੈਫਰੈਂਡਮ ਬੰਦ ਕਰਾਓ, ਝੰਡੇ ਬੰਦ ਕਰਾਓ, ਫੋਟੋਆਂ ਖੜਦੇ ਨੇ ਇਹ ਬੰਦ ਕਰਾਓ। ਪਰ ਸੋ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਹੁੰਦਾ ਹੈ ਕਿ ਵੀ ਇਹਨਾਂ ਦੀ ਨੀਂਦ ਕਿਵੇਂ ਹਰਾਮ ਹੋਈ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।